ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਇਹ ਵੀ ਜਿਹੜੀ ਵੀਲ ਚੇਅਰ ਹੈ ਨਾ ਜੀ जी 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 ਇਹ ਕੋਈ 80 ਸਾਲ ਪੁਰਾਣੀ ਹੈ। जबरदस्त। अच्छा बिस्मिल्लाहिर्रहमानिर्रहीम। ਅੱਜ ਦੀ ਵੀਡੀਓ ਪਾਕਿਸਤਾਨੀ ਵੀਰਾਂ ਭੈਣ ਭਰਾਵਾਂ ਲਈ ਤੇ ਹੈ ਹੀ ਹੈ ਵਾ, ਲੇਕਿਨ ਸਪੈਸ਼ਲੀ ਤੌਰ ਤੇ ਚੜ੍ਹਦੇ ਪੰਜਾਬ ਦੇ ਸਿੱਖ ਭੈਣ ਭਰਾ ਵੀਰਾਂ ਨੂੰ ਇਹ ਵੀਡੀਓ ਡੈਡੀਕੇਟ ਕਰਦਾ ਵਾਂ। ਬੜੀ ਹੀ ਮਜ਼ੇਦਾਰ ਇੰਟਰਸਟਿੰਗ ਵੀਡੀਓ ਹੋਣ ਜਾ ਰਹੀ ਆ ਤੇ ਪਾਕਿਸਤਾਨੀ ਵੀਰਾਂ ਭੈਣ ਭਰਾਵਾਂ ਅੱਗੇ ਇੱਕ ਹੀ ਗੁਜ਼ਾਰਿਸ਼ ਆ ਕਿ ਸਿਰਫ ਆਪਣੇ ਪਿੰਡ ਦੀ ਵੀਡੀਓ ਨੂੰ ਸ਼ੇਅਰ ਨਾ ਕਰਿਆ ਕਰੋ। ਜਿਹੜੀ ਵੀ ਵੀਡੀਓ ਤੁਹਾਡੇ ਅੱਗੇ ਆਉਂਦੀ ਆ ਪੰਜਾਬ ਦੇ ਸਾਰੇ ਪਿੰਡ ਹੀ ਸਾਡੇ ਪਿੰਡ ਆ, ਤੇ ਇਹ ਵੀਡੀਓ ਤੁਹਾਡੇ ਅੱਗੇ ਸਪੈਸ਼ਲੀ ਰਿਕੁਐਸਟ ਕਰਦਾ ਕਿ ਜਿਹੜੇ ਵੀਰ ਇਸ ਟਾਈਮ ਵੀਡੀਓ ਦੇਖਦੇ ਆ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਚੜ੍ਹਦੇ ਪੰਜਾਬ ਵਾਲੇ ਭੈਣ ਭਰਾਵਾਂ ਤੱਕ ਜਾ ਸਕੇ ਔਰ ਉਹ ਵੀ ਦੇਖ ਸਕਣ ਕਿ ਅਸੀਂ ਅੱਜ ਵੀ ਉਹਨਾਂ ਦੇ ਜਿਹੜੇ ਤਾਰੀਖੀ ਵਿਰਸੇ ਆ ਘਰ ਆ ਉਹਨਾਂ ਨੂੰ ਕਿੱਦਾਂ ਦੇਖਭਾਲ ਕਰਦੇ ਆ ਔਰ ਸਾਂਭਦੇ ਆ। ਤੇ ਆਓ ਮਿਲ ਕੇ ਵੀਡੀਓ ਦੇਖਦੇ ਆ। ਇੱਕ ਦਫਾ ਫਿਰ ਯਾਦ ਕਰਾ ਦਾਂ ਕਿ ਵੀਡੀਓ ਨੂੰ ਸ਼ੇਅਰ ਕਰਨਾ ਜ਼ਰੂਰੀ ਆ ਤੇ ਲਾਜ਼ਮੀ ਕਰਿਓ, ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਸਟਾਰਟ ਕਰਦੇ ਆ। ਅੱਜ ਦਾ ਵਲੌਗ ਪੰਜਾਬ ਲਹਿੰਦੇ ਪੰਜਾਬ ਦੇ ਪੁਰਾਣੇ ਕਦੀਮ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਜਿਹੜਾ ਵਾ ਉਹਦੀ ਵਲੌਗ ਬਣਾਉਣ ਜਾ ਰਹੇ ਆ, ਜਿਸ ਦਾ ਨਾਂ ਚੱਕ ਸ਼ਫੀ ਹੈ। ਇਸ ਪਿੰਡ ਦੀ ਖਸੂਸੀਅਤ ਬਹੁਤ ਸਾਰੀਆਂ ਵਾ। ਵੀਡੀਓ ਦੇ ਵਿੱਚ ਇਨਸ਼ਾਅੱਲਾ ਮੈਂ ਸਾਰੀਆਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੇ ਸਰਦਾਰ ਉਹਨਾਂ ਦੀ ਹਵੇਲੀ ਵੀ ਹੈ, ਤੇ ਹਵੇਲੀ ਨੂੰ ਅਗਰ ਅਸੀਂ ਮਹੱਲ ਕਹੀਏ ਤਾਂ ਜ਼ਿਆਦਾ ਬਿਹਤਰ ਹੋਵੇਗਾ। ਦੂਸਰਾ, ਇਸ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਗੁਰਦੁਆਰਾ ਹੁੰਦਾ ਸੀ, ਤੇ ਇਸ ਪਿੰਡ 'ਚ ਅੱਜ ਵੀ 2023 ਦੇ ਵਿੱਚ ਤਕਰੀਬਨ 40% ਘਰ ਜਿਹੜੇ ਆ ਉਹ ਸਿੱਖ ਮਜ਼ਹਬ ਦੇ ਬਣਾਏ ਹੋਏ ਪੁਰਾਣੇ ਕਦੀਮ ਜਿਹੜੇ ਘਰ ਆ ਉਹ ਆ। ਅਗਰ ਹਵੇਲੀ ਦੀ ਤਾਰੀਖ ਦੇ ਬਾਰੇ ਦੱਸਾਂ ਤਾਂ ਇੱਕ ਤਖਤੀ ਸੀ ਇੱਕ ਦਰਵਾਜ਼ੇ ਦੇ ਉੱਤੇ ਲੱਗੀ ਹੋਈ ਸੀ, ਜਿਹਦੇ ਵਿੱਚ ਹਿੰਦੀ 'ਚ ਲਿਖਿਆ ਹੋਇਆ ਵਾ। ਮੈਂ ਆਪਣੇ ਜ਼ਿਹਨ ਦੇ ਮੁਤਾਬਕ ਅਗਰ ਤੁਹਾਨੂੰ ਦੱਸਾਂ ਤਾਂ 1838 ਜਾਂ 37 ਲਿਖਿਆ ਹੋਇਆ ਹੈ। ਬਾਕੀ ਤੁਸੀਂ ਖੁਦ ਮੈਨੂੰ ਦੱਸਣਾ ਹੈ ਕਮੈਂਟਸ ਬਾਕਸ 'ਚ ਕਿ ਇਹ ਕਿਹੜੇ ਸੰਨ ਦੇ ਵਿੱਚ ਬਣੀ ਹੋਈ ਸੀ। ਅਗਰ 1838 ਤੋਂ ਲਈਏ ਤੇ ਹੁਣ 2024 ਹੈ ਤੇ ਤਕਰੀਬਨ ਪੌਣੇ 2 ਸਾਲ ਪੁਰਾਣੀ ਇਹ ਹਵੇਲੀ ਚੱਕ ਸ਼ਫੀ ਜ਼ਿਲ੍ਹਾ ਪਾਕਵਤਨ, ਜਿੱਦਾਂ ਕਿ ਗੌਰਮੈਂਟ ਹਾਈ ਸਕੂਲ ਦਾ ਬੋਰਡ ਵੀ ਨਜ਼ਰ ਆਇਆ, ਉੱਥੇ ਮੌਜੂਦ ਹੈ। ਉਹਦਾ ਜਿਹੜੀ ਕਦੀਮ ਤੇ ਪੁਰਾਣੀ ਹੈ। ਵੈਸੇ ਵੀ ਬਹੁਤ ਸਾਰੇ ਘਰ ਆ। ਇਹ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ ਬਹੁਤ ਵੱਡਾ ਸਰਦਾਰ ਹੁੰਦਾ ਸੀ। ਇੱਥੇ ਇਹਨਾਂ ਦਾ ਆਪਣਾ ਇੱਕ ਮਹੱਲ ਹਵੇਲੀ ਵੀ ਸੀ, ਤੇ ਸਾਹਮਣੇ ਇਹਨਾਂ ਨੇ ਆਪਣੇ ਮੁਲਾਜ਼ਮਾਂ ਲਈ ਇੱਕ ਅਲੱਗਾ ਮਕਾਨ ਬਣਾਇਆ ਹੋਇਆ ਸੀ। ਇਸ ਮਹੱਲ ਦੇ ਵਿੱਚੋਂ ਇੱਕ ਸੁਰੰਗ ਵੀ ਨਿਕਲਦੀ ਹੈ ਜਿਹੜੀ ਪਿੱਪਲਾਂ ਵਾਲੇ ਖੂਹ ਤੱਕ ਜਾਂਦੀ ਹੈ। ਉਹਦੀ ਕੀ ਹਿਸਟਰੀ ਹੈ ਇਹਦੇ ਬਾਰੇ ਇਸ ਵੀਡੀਓ 'ਚ ਸਭ ਕੁਝ ਦੇਖਾਂਗੇ ਵੀ ਔਰ ਤੁਹਾਨੂੰ ਮੈਂ ਦੱਸਾਂਗਾ ਵੀ। ਹੋਰ ਬੱਚੇ ਦਾ ਇੱਕ ਖਿਡੌਣਾ ਜਿਹੜਾ ਅੱਜ ਕੱਲ੍ਹ ਅਸੀਂ ਵਾਕਰ ਕਹਿੰਦੇ ਆ, ਬਹੁਤ ਸਾਰੀਆਂ ਸ਼ੈਵਾਂ ਜਿਹੜੀਆਂ ਸਨ 47 ਤੋਂ ਅੱਜ ਤੋਂ 80-90 ਸਾਲ ਪੁਰਾਣੀਆਂ, ਬਲਕਿ ਕਹਿ ਸਕਦੇ ਹਾਂ ਕੋਈ 100-200 ਸਾਲ ਪੁਰਾਣੀਆਂ ਜਿਹੜੀਆਂ ਸ਼ੈਵਾਂ ਵਾ ਉਹ ਇਸ ਹਵੇਲੀ ਦੇ ਅੰਦਰ ਮੌਜੂਦ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ तमाम ਭੈਣ ਭਰਾਵਾਂ ਨੂੰ ਮੈਂ ਇੱਕ ਗੱਲ ਕਹਿਣਾ ਜ਼ਰੂਰੀ ਸਮਝਦਾ ਵਾਂ ਕਿ ਯਾਰ ਪੰਜਾਬੀ ਜਿਹੜਾ ਕਲਚਰ ਆ ਉਹਨੂੰ ਅਸੀਂ ਬਹੁਤ ਥੱਲੇ ਸੁੱਟ ਦਿੱਤਾ ਵਾ। ਇਹ ਬਹੁਤ ਬੁਰੀ ਗੱਲ ਆ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਜਿਹੜੇ ਦਾਦਾ ਪੜਦਾਦਾ ਉਹ ਕਿੰਜ ਦੀ ਜ਼ਿੰਦਗੀਆਂ ਗੁਜ਼ਾਰਦੇ ਸੀ। ਤੇ ਮੇਰੇ ਚੈਨਲ 'ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਜ਼ਿਆਦਾਤਰ ਪੁਰਾਣੀਆਂ ਜਿਹੜੀਆਂ ਇਮਾਰਤਾਂ ਵਾ ਇਸ ਤਰ੍ਹਾਂ ਦੇ ਉਹਨਾਂ ਦੇ ਰਹਿਣ ਸਹਿਣ ਲੋਕਾਂ ਦੇ ਉਹ ਆਪਣੀ ਵੀਡੀਓ 'ਚ ਦਿਖਾ ਸਕਾਂ। ਤੇ ਤੁਹਾਡੇ ਕੋਲ ਇਹ ਵੀਡੀਓ ਇੱਕ ਇਮਾਨਤ ਆ। ਜਿੰਨਾ ਸ਼ੇਅਰ ਕਰ ਸਕਦੇ ਆ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ 'ਚ ਯਾਰਾਂ ਬੇਲੀਆਂ 'ਚ ਸ਼ੇਅਰ ਕਰਿਓ। ਜ਼ਿਆਦਾ ਤੋਂ ਜ਼ਿਆਦਾ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਪੰਜਾਬ ਦਾ ਜਿਹੜਾ ਵਿਰਸਾ ਵਾ ਇਹਨੂੰ ਅਸੀਂ ਬਚਾ ਸਕੀਏ ਤੇ ਸਾਡੀਆਂ ਅਗਲੀਆਂ ਨਸਲਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਜਿਹੜੇ ਪਿਓ ਦਾਦਾ ਸੀਗੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀਆਂ ਗੁਜ਼ਾਰਦੇ ਸੀ। ਤੇ ਇਸ ਪਿੰਡ ਦੀਆਂ ਅਗਰ ਗਲੀਆਂ ਦੀ ਗੱਲ ਕੀਤਾ ਜਾਵੇ, ਆ ਸਾਹਮਣੇ ਤੁਸੀਂ ਵੀਡੀਓ 'ਚ ਬਹੁਤ ਸਾਰੇ ਮਕਾਨ ਦੇਖ ਰਹੇ ਆ ਜਿਹੜੇ ਕਿ ਅੱਜ ਤੋਂ 200 300 400 500 ਸਾਲ ਪੁਰਾਣੇ ਵੀ ਘਰ ਆ। ਤੇ ਇਹ ਉਹ ਹਵੇਲੀ ਆ ਗਈ ਆ। ਇਹ ਸਾਹਮਣੇ ਜਿਹੜਾ ਤੁਹਾਨੂੰ ਗਰਾਊਂਡ ਨਜ਼ਰ ਆ ਰਿਹਾ ਇਹ ਵੀ ਹਵੇਲੀ ਦਾ ਪਹਿਲੇ ਇੱਕ ਹਿੱਸਾ ਸੀਗਾ, ਲੇਕਿਨ ਹੁਣ ਉਹਨੂੰ ਬਾਜ਼ਾਰ ਦੀ ਸ਼ਕਲ ਦੇ ਦਿੱਤੀ ਗਈ ਆ। ਇਹ ਹਵੇਲੀ ਆ। ਅੰਦਰੋਂ ਇਸ ਹਵੇਲੀ ਦੇ ਅਗਰ
बनावट की गल करा तो आओ 500 साल पहले जिहड़ी ये हवेली सरदार होना ने बनाई सी। ये सरदार होना दे लैंटर आ इस हवेली दे अंदर, ना कि कोई छतीरियां बाले। उस दौर च भी लोग लैंटर पाउंदे हुंदे सीगे। ते पहले तो सानू चाबी नहीं मिली। चाबी लभण लई असीं बहुत कोशिश कीती है इस हवेली की चाबी लभ जाए, क्योंकि अजकल ये डोगर बरादरी की मलकीयत आ। ए सामने ए घर जिहड़ा तुहानूं नज़र लाल गेट वाला नज़र आ रहा, या ए हवेली या ए जिहड़ा ग्राउंड 'च सोलंग लगा वा, ये भी हवेली का बहुत वड्डी हवेली सी। ते चाबी लभण की कोशिश असीं कर रहे सी, चाबी नहीं मिल रही सी। ते मैं इस वीडियो का स्पैशली शुक्रिया अदा करदा चौधरी अरशाद गुज्जर साहब का, जिहड़े कि इस पिंड के चौधरी ने। उन्होंने इस वीडियो के विच मेरी बहुत मदद की है। तो डोगर साहब जिहड़े कि पिपलों वाले खूह के उत्ते इन्हां दीयां रहायशां वा, लेकिन ये हुण डोगर साहब जिस तरह अगे वीडियो के विच आउणगे तुसीं देखोगे भी कि ये एक भाई पाकवतन लाहौर मुल्तान इस तरह ये पिंड तो उठ के शहरां 'च शिफ्ट हो गए हैं। तो लेकिन गुज्जर साहब का दोबारा शुक्रिया अदा करदा, उन्होंने बहुत मदद की, फ़ोन किए। फिर डोगर साहब का भी बहुत बहुत शुक्रिया कि वो चाबी लैके आए, सानू हवेली खोल के दिती, तो असीं अंदर दे भी मनाजर तुहानूं दिखा सकें। थोड़ी जी वीडियो तुहानूं चौधरी अरशाद गुज्जर साहब की भी मैं दिखाना वा कि फ़ोन कर रहे सीगे। पुछ लो जी, कोई है इत्थे किसी को, चलो करवा लेंगे आ, जे नहीं पागल होना तो फिर इसको ओहदा किहड़ा पता भी लाहौर आ कि इत्थे पुछ लो ओहदे कोल जाके। ठीक है, चौधरी साहब का एक दफ़ा फिर बहुत बहुत शुक्रिया कि उन्होंने बहुत मदद की। तो डोगर साहब का भी बहुत मेहरबानी कि वो साडे लई चाबी लैके पिंड आए और उन्होंने हवेली खोल के दी, तो असीं उहदा अंदर का मनाजर भी देख सके। तो तुसीं भी वीडियो के विच अगे जाके देखोगे। हुण इस पिंड के बारे थोड़ी जी नज़र पाईए कि इस पिंड दे किन्ना क कदीम पिंड है, इसकी हिस्टरी की है, उस बारे भी मैं तुहानूं दसदा, ते नाल नाल तुसीं वीडियो नूं भी इंजॉय करो। सब तो पहले मैं तुहानूं उस सुरंग के बारे दसांगा कि जिहड़ा इस हवेली तो पिपलों वाले खूह तक जांदी हुंदी सी। ते वीरो ते भैणो, उस दौर दे विच जिहड़ियां साडीआं बीबियां भैणां पानी लैण पिपलों वाले खूह च जांदियां हुंदियां सी, इस हवेली चों उस सुरंग दे राहीं जांदियां सी। अगर चक शफी की तारीख के बारे गल करिए तो चक शफी उस वेले तो भी पुराना पिंड है, जिस वेले पाक वतन जिहड़ा कि इत्थों अजकल ज़िला बनया होया है, तो चक शफी तो 16 किलोमीटर दूर है। उस टाइम पाक वतन का जिहड़ा नां सी अजोक खंड, पाक वतन का पुराना नां हुंदा सी। ते तारीख कहती है कि पाक वतन का नां रखिया होया 150 तो 200 साल हो गए ने। तो इसका मतलब है कि ये पिंड उस दौर तो भी पुराना है। इस पिंड का नाम चक शफी क्यों पिया, ये भी मैं तुहानूं दसांगा। इस पिंड दे विच कदीम एक बरादरी बैठी हुंदी सीगी हंस। वो बहुत वड्डी बरादरी, इस पूरे कबीला जिहड़ा उन्हां दा सी इस इलाके दे विच वो बैठा होया सीगा। उन्हां दा एक बहुत वड्डा बजुर्ग सीगा शफी हंस। जिस तरह तुहानूं ये भी दसदा जावां कि इहदे लागे एक बहुत वड्डा कस्बा नमा शहर है मलका हंस। ਉਹਦੇ ਵਿੱਚ भी वारिस शाह, पीर वारिस शाह नूं कौन नहीं जानता। उन्हां दी एक कदीम मस्जिद आ, पीर वारिस शाह ने उस मस्जिद के अंदर बैठ के हीर लिखी सी। ते एक उस कस्बे दे विच मलका हंस का मंदिर भी आ, जिहड़ा मलका हंस के मंदिर तो मशहूर है। ਉਹਦੀ तारीख भी 700 साल पुरानी है। अज भी उत्थे मूर्तियां 6 मूर्तियां और उस तरह का जिहड़ा पुराना कल्चर आ ਉਹਦੀ याद दिलानी करांदा वा। इंशाअल्लाह ये दोवें वारिस शाह दी मसीत ते मलका हंस दा मंदिर भी इस चैनल 'च तुहानूं देखण नूं लभेगी वीडियो। इस करके इस चैनल नूं लाजमी सबसक्राइब करियो। इंशाअल्लाह अगे तो अगे मैं वो दोवां मसीत दी भी ते मंदिर दी भी वीडियो अपलोड जरूर करांगा। ते गल कर रहे सी कि चाचा शफी, वो शफी हंस जिहड़ा वो इस कबीले का सरदार सीगा, तो वो इस पिंड दे विच वसे हुए सीगे। ते उस शफी दे नां तो ये चक शफी रखिया गया, जिहड़ा कि एक कदीम कबीला हुंदा सी मुसलमानां दा।
47 ਦੀ ਵੰਡ ਤੋਂ ਪਹਿਲੇ ਚੱਕ ਸ਼ਫੀ ਨੂੰ ਜਿਹੜੀ ਜ਼ਰਈ ਜ਼ਮੀਨ ਅਲਾਟ ਸੀ ਉਹ 240 ਮਰਬੇ ਜ਼ਰਈ ਰਕਬਾ ਸੀਗਾ, ਜਿਹੜਾ ਕਿ ਮਸ਼ਹੂਰ ਦੋ ਸਰਦਾਰ ਜਿਹੜੇ ਕਿ ਇਸ ਪਿੰਡ ਤੋਂ ਮੈਨੂੰ ਉਹਨਾਂ ਦੇ ਨਾਵਾਂ ਦਾ ਪਤਾ ਲੱਗਾ ਏ। ਇੱਕ ਸਰਦਾਰ ਸੱਦਾ ਸਿੰਘ ਤੇ ਦੂਸਰੇ ਸਰਦਾਰ ਦਾ ਨਾਂ ਸਰਦਾਰ ਹਰਜੀਤ ਸਿੰਘ ਸੀਗਾ, ਜਿਹੜੇ ਕਿ ਇਸ ਇਲਾਕੇ ਦੇ ਮਸ਼ਹੂਰ ਤੇ ਵੱਡੇ ਜ਼ਿਮੀਂਦਾਰ ਸੀਗੇ। ਅਗਰ ਇਸ ਹਵੇਲੀ ਦੀ ਗੱਲ ਕੀਤੀ ਜਾਵੇ ਤੇ ਮਾਜ਼ਰਤ ਦੇ ਨਾਲ ਮੈਂ ਬਹੁਤ ਪਤਾ ਕੀਤਾ, ਇਸ ਹਵੇਲੀ ਦਾ ਜਿਹੜਾ ਸਰਦਾਰ ਦਾ ਨਾਂ ਸੀ ਉਹ ਸਹੀ ਤਰੀਕੇ ਨਾਲ ਨਹੀਂ ਪਤਾ ਲੱਗ ਸਕਿਆ। ਲੇਕਿਨ ਸੁਣ 'ਚ ਆਇਆ, ਕੁਝ ਬਜ਼ੁਰਗਾਂ ਨੇ, ਚੌਰ ਸਾਹਿਬ ਨੇ ਵੀ ਮੈਨੂੰ ਇਹ ਦੱਸਿਆ ਹੈ ਕਿ ਇਹ ਸਰਦਾਰ ਜਿਹੜੇ ਸੀ ਇਹਨਾਂ ਦੀ ਉਸ ਦੌਰ ਦੇ ਵਿੱਚ 47 ਤੋਂ ਪਹਿਲੇ, ਯਾਨੀ ਬਿਲਡਿੰਗ ਤੇ ਅੱਜ ਤੋਂ ਕੋਈ 400 ਸਾਲ 500 ਸਾਲ ਪੁਰਾਣੀ ਹੈ, ਲੇਕਿਨ 47 ਤੋਂ ਪਹਿਲੇ ਪਾਕ ਵਤਨ ਤੋਂ ਮਲਤਾਨ ਇਹ ਟਰਾਂਸਪੋਰਟ ਦਾ ਵੀ ਕੰਮ ਸੀਗਾ, ਇਹਨਾਂ ਦੀਆਂ ਗੱਡੀਆਂ ਚੱਲਦੀਆਂ ਹੁੰਦੀਆਂ ਸੀ। ਨੇ ਡੋਗਰ ਸਾਹਿਬ ਨੂੰ ਬੁਲਾ ਲਿਆ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਹੈ। ਇਹ 3 ਮਕਾਨ ਸੀਗੇ ਜਿਹੜੇ ਕਿ 3 ਭਰਾਵਾਂ ਦੇ ਵਿੱਚ ਡਿਵਾਈਡ ਹੋ ਗਏ ਨੇ, ਲੇਕਿਨ ਇੱਥੇ ਰਹਿੰਦੇ ਨਹੀਂ, ਰਹਿੰਦੇ ਇਹ ਸ਼ਹਿਰਾਂ 'ਚ ਹੀ ਨੇ। ਇਹ ਦੇਖੋ, ਅਗਰ ਰਸੋਈ ਦੀ ਗੱਲ ਕਰਾਂ ਤੇ ਰਸੋਈ ਦੇ ਉੱਤੇ ਕਾਲੇ ਧੂਏ ਤੁਹਾਨੂੰ ਨਜ਼ਰ ਆ ਰਹੇ ਆ। ਇਹ ਦੇਖੋ, ਇਹ ਦੁੱਧ ਰੱਖਣ ਨੂੰ ਬਾਰੀ ਬਣਾਈ ਹੋਈ ਸੀ। ਤੇ ਇਹ ਚੁੱਲ੍ਹਾ, ਇਹ ਡੋਗਰ ਸਾਹਿਬ ਦੇ, ਡੋਗਰਾਂ ਨੂੰ ਸਾਡੇ ਵੀ ਸਰਦਾਰ ਹੀ ਕਿਹਾ ਜਾਂਦਾ ਨੇ, ਸਰਦਾਰ ਡੋਗਰ ਸਾਹਿਬ ਨੇ ਵੀ ਦੱਸਿਆ ਕਿ ਆ ਜਿਹੜੀ ਰਸੋਈ ਆ ਇਹ ਉਸ ਦੌਰ ਦੀ ਆ। ਇਹ ਜਿਹੜਾ ਕਾਲੇ ਧੂਏ ਨਾਲ ਕਾਲੀ ਹੋਈ ਆ, ਇਹ ਸਰਦਾਰ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਇੱਥੇ ਰੋਟੀਆਂ ਪਕਾਉਂਦੀਆਂ ਹੁੰਦੀਆਂ ਸੀ। ਤੇ ਇਹ ਦੁਬਾਰਾ ਅਸੀਂ ਇੱਕ ਹੋਰ ਕਮਰੇ 'ਚ ਦਾਖਲ ਹੋ ਰਹੇ ਹਾਂ। ਤੁਸੀਂ ਅੱਜ ਵੀ ਚੈੱਕ ਕਰ ਸਕਦੇ ਆ ਕਿ ਦਰਵਾਜ਼ੇ ਆਪਣੇ ਸਹੀ ਹਾਲਤ 'ਚ ਤੇ ਰੰਗ ਵੀ ਠੀਕ ਠਾਕ ਹਾਲਤ 'ਚ ਮੌਜੂਦ ਨੇ। ਵੈਸੇ ਇਸ ਹਵੇਲੀ ਦੀ ਜਿਹੜੀ ਕਹਿ ਸਕਦੇ ਆ ਕਿ ਹੁਣ ਮਿਆਦ ਖਤਮ ਹੋ ਰਹੀ ਆ, ਬਾਲੇ ਵਗੈਰਾ ਟੁੱਟ ਰਹੇ ਆ। ਤੇ ਮੈਂ ਛੱਤ ਦੇ ਉੱਪਰ ਜਾ ਕੇ ਤੁਹਾਨੂੰ ਹਵੇਲੀ ਦੇ ਅੰਦਰ ਦਾ ਵੀ ਮਨਾਜ਼ਰ ਦਿਖਾਵਾਂਗਾ ਕਿ ਉਸ ਹਵੇਲੀ 'ਚ ਇੱਥੇ ਤੇ ਤੁਸੀਂ ਛੱਤ ਤੇ ਛਤੀਰੀ ਜਾਂ ਬਾਲੇ ਦੇਖ ਰਹੇ ਹੋ, ਉੱਥੇ ਲੈਂਟਰ ਪਏ ਹੋਏ ਆ, ਤੇ ਉਹ ਵੀ ਛੱਤ ਦੇ ਉੱਤੋਂ ਦੀ ਇੱਧਰ ਦੀ ਅਸੀਂ ਹੁਣ ਚੜਾਂਗੇ, ਕਿਉਂਕਿ ਹਵੇਲੀ ਤੇ ਡੋਗਰ ਸਾਹਿਬ ਦੇ ਵੱਡੇ ਭਰਾ ਦੀ ਆ, ਲੇਕਿਨ ਚਾਬੀ ਨਹੀਂ ਸੀ। ਅਸੀਂ ਇਹ ਛੱਤ ਆਣੀ ਉਸ ਛੱਤ ਤੇ ਜਾਵਾਂਗੇ। ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਇਹ ਵੀ ਜਿਹੜੀ ਵੀਲ ਚੇਅਰ ਹੈ ਨਾ ਜੀ, ਜੀ ਇਹ ਕੋਈ 80 ਸਾਲ ਪੁਰਾਣੀ ਹੈ। ਜ਼ਬਰਦਸਤ। ਅੱਛਾ, ਉਹ ਜਿਹੜੀ ਮੈਂ ਅੱਗੇ ਗੱਲ ਤੈਨੂੰ ਦੱਸਣ ਰਿਹਾ ਸੀ ਨਾ, ਉਹਨੇ ਕਿਹਾ ਯਾਰ ਉੱਥੇ ਇੱਕ ਵੀਲ ਚੇਅਰ ਉਹ ਬੱਚੇ ਦਾ ਉਹਨੇ ਦੱਸਿਆ ਸੀਗਾ, ਕੀ ਕਹਿੰਦੇ, ਵਾਕਰ। ਹਾਂਜੀ, ਉਹ ਮੈਂ ਇਹਨੂੰ ਪੁੱਛਣਾ, ਕਹਿੰਦਾ ਕੁਝ ਵੀ ਨਹੀਂ, ਮੈਂ ਸੰਭਾਲ ਕੇ ਰੱਖੀ ਹੋਈ ਹੈ। 80 ਸਾਲ ਪੁਰਾਣੀ, ਮਤਲਬ ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। ਉਸ ਤੋਂ ਪਹਿਲੇ ਕਿੰਨੀ ਦੇਰ ਦੀ ਹੈ ਪਤਾ ਨਹੀਂ, ਲੇਕਿਨ ਇਹ ਮੈਂ ਬੜੀ ਸੰਭਾਲ ਕੇ ਰੱਖੀ ਹੋਈ ਹੈ। ਜ਼ਬਰਦਸਤ ਹੋ ਗਿਆ। ਉਹ ਮੇਰੇ ਹਿਸਾਬ ਨਾਲ ਉਹ ਹਵੇਲੀ ਦੇ ਵਿੱਚ ਪਈ ਸੀ ਤੇ ਉਹ ਇੱਧਰ ਹੀ ਪਈ ਹੈ। ਠੀਕ। ਚਲੋ ਹੁਣ ਅਸੀਂ ਉਹ ਪੌੜੀਆਂ ਥਾਣੀ ਇਸ ਹਵੇਲੀ ਦੀ ਛੱਤ ਤੇ ਚੜਾਂਗੇ ਔਰ ਤੁਹਾਨੂੰ ਦੱਸਾਂ ਕਿ ਇਹ ਸਾਰੀਆਂ ਹਵੇਲੀਆਂ ਜਿਹੜੀਆਂ ਵਾ ਇਹ ਡਬਲ ਸਟੋਰੀ ਸੀਗੀਆਂ। ਉਸ ਦੌਰ 'ਚ ਵੀ ਲੋਕ ਡਬਲ ਸਟੋਰੀ ਪਾਉਂਦੇ ਹੁੰਦੇ ਸੀਗੇ। ਤੇ ਹੁਣ ਉੱਤੇ ਚੜ੍ਹ ਕੇ ਅਸੀਂ ਉਸ ਹਵੇਲੀ ਵੱਲ ਜਾਂਦੇ ਹਾਂ। ਤੇ ਨਾਲ ਤੁਹਾਨੂੰ ਇੱਕ ਦਫਾ ਫੇਰ ਗੱਲ ਕਰਾਂ ਕਿ ਸਾਡੀ ਨਵੀਂ ਨਸਲ ਇਸ ਚੀਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿੰਨਾ ਹੋ ਸਕਦਾ ਹੈ ਜਿਹੜੇ ਮੇਰੇ ਮੁਸਲਮਾਨ ਭੈਣ ਭਰਾ, ਸਿੱਖ ਭੈਣ ਭਾਈ ਆ, ਜਿਹੜੇ ਵੀ ਮੇਰੇ ਭੈਣ ਭਰਾ ਜਿਹੜੀ ਜਗ੍ਹਾ ਤੋਂ ਵੀ ਵੀਡੀਓ ਦੇਖਦੇ ਆ, ਇਹ ਵੀਡੀਓ ਤੁਹਾਡੇ ਕੋਲ ਇਮਾਨਤ ਹੈ, ਇਹਨੂੰ ਲਾਜ਼ਮੀ ਸ਼ੇਅਰ ਕਰਿਓ। ਤੇ ਤਕਰੀਬਨ ਖਾਸ ਤੌਰ ਤੇ ਅਸੀਂ तमाम ਪੰਜਾਬੀਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਉਣੀ ਹੈ, ਕਿਉਂਕਿ ਦੋਸਤੋ ਇਸ ਵੀਡੀਓ ਬਣਾਉਣ 'ਚ ਮੈਨੂੰ ਬਹੁਤ ਮੁਸ਼ਕਲ ਆਈ ਹੈ, ਲੇਕਿਨ ਮੇਰਾ ਇੱਕ ਟਾਰਗੇਟ ਸੀ ਕਿ ਮੈਂ ਇਸ ਹਵੇਲੀ, ਇਸ ਮਹੱਲ ਨੂੰ ਲਾਜ਼ਮੀ ਤੁਹਾਨੂੰ ਦਿਖਾਉਣਾ ਹੈ। ਇਹ ਦੇਖੋ, ਇੱਕ ਪੌੜੀ ਚੜ੍ਹੇ, ਹੁਣ ਉੱਤੇ ਵੀ ਜਾ ਸਕਦੇ, ਲੇਕਿਨ ਅਸੀਂ ਪਹਿਲੇ ਉਸ ਮਹੱਲ ਟਾਈਪ ਜਿਹਨੂੰ ਇੱਥੇ ਇਸ ਪਿੰਡ ਦੇ ਲੋਕ ਹਵੇਲੀ ਤੋਂ ਨਾਂ ਤੋਂ ਜਾਣਦੇ ਨੇ, ਇੱਥੇ ਤੁਸੀਂ ਦੇਖੋਗੇ ਅੱਜ ਵੀ ਛਤੀਰੀਆਂ, ਬਾਲੇ, ਇੱਟਾਂ, ਰੰਗ ਬਿਲਕੁਲ ਸਾਫ਼ ਸੁਥਰਾ ਔਰ ਜੈਨੂਇਨ ਹਾਲਤ 'ਚ ਮੌਜੂਦ ਆ, ਲੇਕਿਨ ਹਵੇਲੀ ਦੀ ਕੰਡੀਸ਼ਨ ਬਹੁਤ ਖਰਾਬ ਹੋ ਚੁੱਕੀ ਹੈ। ਇਹ ਛੱਤ ਤੋਂ ਵੀ ਤੁਸੀਂ ਦੇਖ ਸਕਦੇ ਆ ਕਿ ਉਸ ਦੌਰ 'ਚ ਵੀ ਇੱਕ ਛੱਤ ਤੋਂ ਦੂਸਰੇ ਛੱਤ ਤੇ ਜਾਣ ਲਈ ਦਰਵਾਜ਼ੇ ਲਾਏ ਹੁੰਦੇ ਸੀ। ਆਹ ਹਵੇਲੀ ਦਾ ਦਰਵਾਜ਼ਾ ਹੈ, ਇਹਨੂੰ ਅਸੀਂ ਖੋਲ ਕੇ ਹੁਣ ਹਵੇਲੀ ਦੀ ਬਿਲਡਿੰਗ 'ਚ ਇੰਟਰ ਹੋ ਰਹੇ ਹਾਂ। ਆਹ ਦੇਖੋ,
ਜੀ ਅਸੀਂ ਹਵੇਲੀ ਦੇ ਅੰਦਰ ਇੰਟਰ ਹੋ ਚੁੱਕੇ ਹਾਂ। ਇੱਥੋਂ ਤੁਹਾਨੂੰ ਮੈਂ ਇੱਕ ਗੁਰਦੁਆਰਾ ਵੀ ਦਿਖਾਵਾਂਗਾ ਜਿਹੜਾ ਕਿ ਉਹ ਸਰਦਾਰ ਹੋਣਾ ਦਾ ਜ਼ਾਤੀ ਆਪਣਾ ਗੁਰਦੁਆਰਾ ਸੀ, ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਜ਼ਮੀਨ ਔਰ ਇਸ ਪਿੰਡ ਦੇ ਵਿੱਚ ਕਦੀਮ ਘਰ ਵੀ ਹੁੰਦੇ ਸੀਗੇ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਇੱਥੋਂ ਤੁਹਾਨੂੰ ਉਹ ਗੁਰਦੁਆਰਾ ਦਿਖਾ ਸਕਾਂ, ਉਹਦਾ ਨਜ਼ਾਰਾ ਕਿ ਉਹ ਵੀ ਦਿਖਾਈਏ। ਅਗਲੀ ਖਿੜਕੀ 'ਚੋਂ ਕੋਸ਼ਿਸ਼ ਕਰਦੇ ਹਾਂ, ਇੱਥੋਂ ਨਜ਼ਰ ਨਹੀਂ ਆਉਂਦਾ। ਤੇ ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਉਸ ਗੁਰਦੁਆਰੇ ਦੇ ਕੋਲ ਜਾ ਕੇ ਵੀ ਉਹਦਾ ਨਜ਼ਾਰਾ ਕਰਾਂਗਾ। ਦੋਸਤੋ ਸਾਹਮਣੇ ਸਮਾਨ ਜਿਹੜਾ ਪਿਆ ਹੋਇਆ ਸੋਫੇ, ਇਹ ਵੀ 47 ਤੋਂ ਪਹਿਲੇ ਦੇ ਨੇ। ਤੇ ਇਸ ਤੋਂ ਸਾਬਤ ਕੀ ਹੁੰਦਾ ਕਿ ਉਸ ਦੌਰ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਅੱਜ ਫੋਮ ਵਾਲੇ ਸੋਫੇ ਕੁਰਸੀਆਂ ਵਗੈਰਾ ਬਣਾਉਂਦੇ ਹਾਂ, ਉਸ ਦੌਰ 'ਚ ਵੀ ਇਸਤੇਮਾਲ ਹੁੰਦੇ ਸੀਗੇ, ਲੇਕਿਨ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਪਏ ਹੋਏ ਨੇ। ਤੇ ਚੌਧਰੀ ਸਾਹਿਬ ਨੂੰ ਮੈਂ ਰਿਕੁਐਸਟ ਵੀ ਕੀਤੀ ਸੀ ਕਿ ਚੌਧਰੀ ਸਾਹਿਬ ਇਹਨੂੰ ਮੇਨਟੇਨ ਕਰਵਾਓ, ਇਹ ਸਾਡਾ ਵਿਰਸਾ ਹੈ। ਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਇਨਸ਼ਾਅੱਲਾ ਮੈਂ ਟਾਈਮ ਕੱਢ ਕੇ ਇਹਨੂੰ ਦੁਬਾਰਾ ਲਾਜ਼ਮੀ ਇਹਨੂੰ ਮੇਨਟੇਨ ਕਰਵਾਵਾਂਗਾ। ਤੇ ਹੁਣ ਕੋਸ਼ਿਸ਼ ਕਰਦਾ ਵਾਂ ਥੋੜ੍ਹਾ ਜਿਹਾ ਮੋਬਾਈਲ ਬਾਹਰ ਕੱਢ ਕੇ ਤੇ ਤੁਹਾਨੂੰ ਗੁਰਦੁਆਰੇ ਦਾ ਨਜ਼ਾਰਾ ਮੈਂ ਦਿਵਾਵਾਂ। ਇੱਥੋਂ ਗੁਰਦੁਆਰਾ ਨਜ਼ਰ ਆ ਰਿਹਾ ਜਾਂ ਨਹੀਂ ਆ ਰਿਹਾ, ਮੁਸ਼ਕਲ ਹੋ ਰਿਹਾ। ਉਹ ਸਾਹਮਣੇ ਨਜ਼ਰ ਆ ਗਿਆ। ਥੋੜ੍ਹਾ ਜਿਹਾ ਜ਼ੂਮ ਅਗਰ ਮੈਂ ਕਰ ਸਕਾਂ ਤੇ ਇਹ ਦੇਖੋ, ਇਹ ਜਿਹੜਾ ਗੁਰਦੁਆਰਾ ਹੈ ਤੇ ਇਹ ਗੁਰਦੁਆਰਾ ਹੁੰਦਾ ਸੀ ਉਹਨਾਂ ਸਰਦਾਰਾਂ ਦਾ ਹੀ। ਸੀੜੀਆਂ ਜਿਹੜੀਆਂ ਟੁੱਟ ਚੁੱਕੀਆਂ ਵਾ, ਬਹੁਤ ਬਾਰਿਸ਼ ਅੱਜ ਬਹੁਤ ਜ਼ਿਆਦਾ ਹੋਈ ਆ, ਖਤਰਾ ਵੀ ਕਾਫੀ ਸੀ ਕਿ ਜਿੱਥੇ ਪੈਰ ਰੱਖਦੇ ਆ ਹੋ ਸਕਦਾ ਕਿ ਉਹ ਥੱਲੇ ਨੂੰ ਨਾ ਡਿੱਗ ਜੇ। ਲੇਕਿਨ ਤੁਹਾਨੂੰ ਦਿਖਾਉਣ ਦੀ ਖਾਤਰ ਮੈਨੂੰ ਉੱਪਰ ਚੜ੍ਹਨਾ ਪਏਗਾ ਔਰ ਮੈਂ ਚੜਾਂਗਾ ਵੀ ਜ਼ਰੂਰ। ਇਹ ਦੇਖੋ, ਇਹ ਹਵੇਲੀ ਦੇ ਅੰਦਰੂਨੀ ਮਨਾਜ਼ਰ ਨੇ, ਜਿਹੜਾ ਕਿ ਬਾਹਰੋਂ ਤਾਲਾ ਨਹੀਂ ਖੁੱਲ੍ਹਾ ਸੀ, ਛੱਤ ਥਾਣੀ ਆਏ ਆ। ਇਹ ਦੇਖੋ, ਛੱਤ ਚੈੱਕ ਕਰੋ, ਤੁਹਾਨੂੰ ਟੀਅਰ ਗਾਰਡਰ ਸ਼ਤੀਰੀ ਵਗੈਰਾ ਨਜ਼ਰ ਨਹੀਂ ਆਏਗੀ, ਸੀਮੈਂਟ ਦੇ ਹੀ ਬਣੇ ਹੋਏ ਆ ਔਰ ਲੈਂਟਰ ਟੈਪ। ਤੇ ਇਹ ਦੇਖੋ ਗਰਾਜ ਥੱਲੇ, ਫਿਰ ਉੱਪਰ ਇਹ ਰੋਸ਼ਨਦਾਨ ਹਵਾਦਾਰ ਲਈ ਕਿਆ ਕਮਾਲ ਦਾ ਬਣਾਇਆ ਹੋਵੇਗਾ ਉਹ ਸਰਦਾਰ ਨੇ ਜਿਹੜੇ ਵੀ ਇੱਥੇ ਰਹਿੰਦੇ ਹੁੰਦੇ ਸੀ। ਤੇ ਅੱਜ ਇੱਕ ਦਫਾ ਫੇਰ ਦੱਸਾਂ, ਮੌਜੂਦਾ ਹਾਲਾਤ ਇਹ ਡੋਗਰ ਸਾਹਿਬ, ਡੋਗਰਾਂ ਦੀ ਅਕਸਰੀਅਤ ਤਾਦਾਦ ਇਸ ਪਿੰਡ 'ਚ ਬੈਠੀ ਹੈ, ਉਹਨਾਂ ਦੀ ਮਲਕੀਅਤ ਹੈ। ਇਸ ਪਿੰਡ ਦੇ ਵਿੱਚ 3 ਮੇਨ ਵੱਡੀਆਂ 4 ਫੈਮਲੀਆਂ ਨੇ, ਬਰਾਦਰੀਆਂ ਬੈਠੀਆਂ ਹੋਈਆਂ ਨੇ। ਗੁੱਜਰ ਬਰਾਦਰੀ, ਰਾਜਪੂਤ, ਡੋਗਰ ਤੇ ਤੀਸਰੇ ਸ਼ਾਹ ਬਰਾਦਰੀ, ਸੈਯਦ ਜਿਨ੍ਹਾਂ ਨੂੰ ਅਸੀਂ ਆਖਦੇ ਨੇ। ਤੇ ਉਹਨਾਂ ਦੇ ਬੈਠੇ ਗੁਰਦੁਆਰਾ ਜਿਹੜਾ ਹੈ ਉਹ ਸੈਯਦ ਹੋਣਾ ਦੀ ਮਲਕੀਅਤ ਹੈ। ਇਹ ਦੇਖੋ, ਇੱਕ ਛੋਟਾ ਜਿਹਾ ਬੱਚਾ ਨੂੰ ਕਾਫੀ ਸਾਰੀਆਂ ਗੇਂਦਾਂ ਮਿਲ ਗਈਆਂ ਇੱਥੋਂ, ਗੇਂਦਾਂ ਲੈ ਕੇ ਖੁਸ਼ ਆ। ਤੇ ਹੁਣ ਅਸੀਂ ਆਰਾਮ ਦੇ ਨਾਲ ਥੱਲੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਇਸ ਹਵੇਲੀ ਤੋਂ ਇੱਥੋਂ ਤਕਰੀਬਨ 1.5-2 ਕਿਲੋਮੀਟਰ ਦੂਰ ਪਿੱਪਲਾਂ ਵਾਲਾ ਖੂਹ ਆ। ਉਸ ਦੌਰ ਦਾ ਖੂਹ ਹੁੰਦਾ ਸੀਗਾ, ਅੱਜ ਕੱਲ੍ਹ ਤੇ ਖੂਹ ਬੰਦ ਏ। ਉਸ ਦੌਰ 'ਚ ਸਾਡੀਆਂ ਉਹ ਸਿੱਖ ਬੀਬੀਆਂ ਭੈਣਾਂ ਜਦੋਂ ਪਾਣੀ ਲੈਣ ਜਾਂਦੀਆਂ ਸੀ ਇਸ ਹਵੇਲੀ 'ਚੋਂ, ਤੇ ਉਹ ਬਾਜ਼ਾਰ ਦੇ ਰਾਹੀਂ ਉੱਤੋਂ ਦੀ ਨਿਸੀ ਜਾਂਦੀਆਂ। ਉਹ ਸੁਰੰਗ ਇਸੇ ਲਈ ਬਣਾਈ ਸੀ ਕਿ ਬੀਬੀਆਂ ਭੈਣਾਂ ਅੰਦਰੋਂ ਅੰਦਰ ਹੀ ਜਾ ਕੇ ਖੂਹ ਤੋਂ ਪਾਣੀ ਭਰ ਸਕਣ। ਯਾਰ ਮੇਰੀ ਹੌਸਲਾ ਅਫਜ਼ਾਈ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਲਾਈਕ ਕਰਿਆ ਕਰੋ। ਬਹੁਤ ਵਿਊਜ਼ ਆਉਂਦੇ ਨੇ ਲੇਕਿਨ ਲਾਈਕ ਤੇ ਸਬਸਕ੍ਰਾਈਬ ਨਹੀਂ ਆਉਂਦੇ, ਤੇ ਫਿਰ ਬਹੁਤ ਦਿਲ ਦੁਖਦਾ ਹੈ ਕਿ ਮੇਰੇ ਆਪਣੇ ਪੰਜਾਬੀ ਵੀਰ ਭਰਾ ਹੋ ਕੇ ਵੀ ਮੇਰੇ ਨਾਲ ਇੱਡੇ ਤਾਵਨ ਨਹੀਂ ਕਰਦੇ। ਦਿਲ ਵੀ ਦੁਖਦਾ ਹੈ। ਤੇ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ। ਇਹ ਦੇਖੋ, ਅਸੀਂ ਛੱਤ 'ਤੇ ਖੜੇ ਹਾਂ। ਇਹ ਸਾਰੀ ਹਵੇਲੀ ਇੱਕ ਹੀ ਹੁੰਦੀ ਸੀ, ਤੇ ਜਿਹੜੀ ਦੇ ਸਾਹਮਣੇ ਬਿਲਡਿੰਗ ਆ ਉਹ ਇਹਨਾਂ ਨੇ ਉਹ ਆਪਣੇ ਮੁਲਾਜ਼ਮਾਂ ਦੀ ਬਣਾਈ ਹੋਈ ਹੈ। ਤੇ ਇਹ ਦੋਸਤੋ ਗੁਰਦੁਆਰਾ ਆ ਗਿਆ ਹੈ। ਇਸ ਇਲਾਕੇ ਦੇ ਵਿੱਚ ਪਿੰਡ ਦੀ ਇਸ ਸਾਈਡ 'ਤੇ ਜ਼ਿਆਦਾ ਸੈਯਦ ਬਰਾਦਰੀ ਸ਼ਾਹ ਜਿਹੜੇ ਨੇ ਉਹ ਬੈਠੇ ਹੋਏ ਨੇ। ਤੇ ਮੁਸਲਮਾਨਾਂ ਦੇ ਵਿੱਚ ਜਿਹੜੇ ਸੈਯਦ ਹੈ ਉਹ ਪਰਦੇ ਦਾ ਕਾਫੀ ਖਿਆਲ ਰੱਖਦੇ ਨੇ। ਤੇ ਮੈਂ ਕੋਸ਼ਿਸ਼ ਤੇ ਕੀਤੀ ਕਿ ਮੈਂ ਇਸ ਗੁਰਦੁਆਰੇ ਦੇ ਕੋਲ ਜਾ ਸਕਾਂ, ਇਹਦੇ ਅੰਦਰ ਜਾ ਸਕਾਂ, ਲੇਕਿਨ ਇਹਦੇ ਅੰਦਰ ਸੈਯਦ ਉਹਨਾਂ ਦੀ ਰਿਹਾਇਸ਼ ਹੈ ਤੇ ਉਹਨਾਂ ਨੇ ਮਾਜ਼ਰਤ ਕੀਤੀ ਕਿ ਤੁਸੀਂ ਨਹੀਂ ਜਾ ਸਕਦੇ। ਤੇ ਚਲੋ ਖੈਰ, ਅਸੀਂ ਦੂਰੋਂ ਨਜ਼ਾਰਾ ਲੈ ਲਿਆ, ਇਹੀ ਸਾਡੇ ਲਈ ਬਹੁਤ ਆ। ਤੇ ਆਖਰ ਦੇ ਵਿੱਚ ਫਿਰ ਇੱਕ ਵਾਰੀ ਕਹਾਂਗਾ, ਬਾਰ-ਬਾਰ ਕਹਿ ਰਿਹਾ ਕਿ ਇਹ ਵੀਡੀਓ ਨੂੰ ਜਿੰਨਾ ਸ਼ੇਅਰ ਕਰ ਸਕਦੇ ਹੋ ਲਾਜ਼ਮੀ ਕਰਿਓ ਤਾਂ ਕਿ ਹਰ ਪੰਜਾਬੀ ਭੈਣ ਭਰਾ ਤੱਕ ਖਾਸ ਤੌਰ ਤੇ ਇਹ ਵੀਡੀਓ ਪਹੁੰਚੇ। ਤੇ ਉਮੀਦ ਕਰਦਾ ਕਿ ਤੁਸੀਂ ਮੇਰੀ ਹੌਸਲਾ ਅਫਜ਼ਾਈ ਵੀ ਜ਼ਰੂਰ ਕਰੋਗੇ। ਤੇ ਮਜ਼ੀਦ ਵੀਡੀਓ ਦੇਖਣ, ਅਗਲੀਆਂ ਵੀਡੀਓ ਇੱਕ ਪੀਰ ਵਾਰਿਸ ਅਲੀ ਸ਼ਾਹ ਸਾਹਿਬ ਦੀ, ਉਸ ਤੋਂ ਬਾਅਦ ਮਲਕਾ ਹੰਸ ਦਾ ਜਿਹੜਾ ਮੰਦਿਰ ਆ ਉਹਦੀ ਵੀਡੀਓ ਵੀ ਅਪਲੋਡ ਜ਼ਰੂਰ ਹੋਵੇਗੀ। ਤੇ ਤੁਸੀਂ ਇਸੇ ਦੇ ਨਾਲ ਹੀ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਤੇ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।